ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਨਜ਼ਰੀਆ ਦੇ ਵਿੱਚ ਤੁਹਾਡਾ ਸਾਰਿਆਂ ਦਾ ਖੈਰ ਮਕਦਮ ਸਵਾਗਤਮ ਜੀ ਨੂੰ ਵੈਲਕਮ। ਮੈਨੂੰ ਚਰਨਜੀਤ ਜੋਗੀ ਕਹਿੰਦੇ ਆ ਤੇ ਮੈਨੂੰ ਕਹਿੰਦੇ ਨੇ ਰਵਨੀਕ ਕੌਰ। ਕੌਣ ਕਹਿੰਦਾ ਹੈ ਮੈਨੂੰ ਦੱਸੀ ਯਾਰ। ਹਾਏ ਮੇਰਾ ਨਾਮ ਹੈ, ਮੇਰੇ ਘਰ ਦੇ ਕਹਿੰਦੇ ਮੈਨੂੰ ਆ ਤੁਹਾਡੇ ਪਿਆਰੇ ਸੱਜਣ ਮਿੱਤਰ ਬੇਲੀ ਸਹੇਲੀ ਕਹਿੰਦੇ ਨੇ। ਕੋਈ ਮੇਰੀ ਸਹੇਲੀ ਨਹੀਂ ਕਹਿੰਦੀ। ਲੈ ਮੈਨੂੰ ਫੇਸਬੁੱਕ ਤੇ ਲੋਕੀ ਹੈਲੋ ਰਵਨੀਕ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਏਦਾਂ ਵੀ ਕਹਿੰਦੇ ਆ। ਇਹੋ ਹਾਂ ਕਹਿੰਦੇ ਨਹੀਂ ਹੁਣੇ, ਹਾਂ ਕਹਿੰਦਾ ਹੋਣਾ ਕੋਈ। ਅੱਛਾ ਹਾਂ, ਇਹ ਮੈਂ ਦੇਖਾ ਤੂੰ ਐਵੇਂ ਇਹਨਾਂ ਲੋਕਾਂ ਦੇ ਮਗਰ ਨਾ ਲੱਗ ਜਾ ਕਰ। ਇਹਨਾਂ ਲੋਕਾਂ ਦੇ ਨਾ ਸੁਭਾਅ ਹੀ ਬਣ ਗਏ ਆ। ਅੱਛਾ ਹਾਂ, ਇੱਥੇ ਨਹੀਂ ਪਤਾ ਲੱਗਦਾ ਵੀ ਆਈਡੀ ਕਿਹਦੀ ਹੁੰਦੀ ਆ। ਵੈਸੇ ਤੈਨੂੰ ਕੌਣ ਕਹਿੰਦਾ ਸੀਗਾ ਕਿਹੜੀ ਆਈਡੀ ਤੋਂ ਆਇਆ ਸੀਗਾ? ਹੁਣ ਇਹ ਵੀ ਦੱਸਣਾ ਪਊਗਾ ਮੈਨੂੰ। ਹੱਦ ਹੋ ਗਈ ਆ। ਨਹੀਂ ਹੱਦੋਂ ਵੱਧ ਹੋ ਗਈ, ਦੱਸ ਤਾਂ ਸਹੀ। ਪਤਾ ਨਹੀਂ, ਮੈਨੂੰ ਬਹੁਤ ਸਾਰੇ ਲੋਕ ਸੀਗੇ। ਕਿਤੇ ਵਿਹਲਾ ਜੱਟ ਦੀ ਤਾਂ ਨਹੀਂ ਆਈ ਸੀ? ਆ ਹੋਈ ਓਏ। ਹਾਏ ਨੀ ਮੈਂ ਲੁੱਟੀ ਗਈ ਪੁੱਟੀ ਗਈ, ਮੈਨੂੰ ਕੀ ਪਤਾ ਸੀ। ਸੋਹਣੀ ਜਿਹੇ ਮੁੰਡੇ ਦੇ ਉੱਤੇ ਫੋਟੋ ਲੱਗੀ ਹੋਈ ਆ। ਹਾਂ, ਵਿਹਲਾ ਜੱਟ ਬਣ ਕੇ ਆਪਾਂ ਵੀ ਸੋਹਣੀਆਂ ਕੁੜੀਆਂ ਨੂੰ ਕਮੈਂਟ ਕਰੀਦੇ। ਕਮੈਂਟ ਆਏ ਵੱਡੇ ਕਮੈਂਟ ਦੇ ਲੱਗਦੇ। ਹਾਂਜੀ ਨਾ ਮੇਰੀ ਗੱਲ ਸੁਣੋ, ਮੰਨਿਆ ਕਿ ਤੁਸੀਂ ਕਮੈਂਟ ਕਰਦੇ ਹੋ, ਪਰ ਮੈਨੂੰ ਤੇ ਪਤਾ ਲੱਗ ਗਿਆ ਨਾ ਤੁਹਾਡੇ ਬਾਰੇ। ਉਹ ਲੱਗ ਜਵੇ 20 ਵਾਰੀ ਲੱਗ ਜਵੇ, ਕੱਲ ਨੂੰ ਆਪਾਂ ਆਈਡੀ ਚੇਂਜ ਕਰ ਦੇਣੀ ਆ। ਅੱਛਾ, ਵਿਹਲੇ ਜੱਟ ਦੀ ਜਗ੍ਹਾ ਸ਼ੌਕੀਨ ਜੱਟ ਕਰ ਲੈਣਾ। ਅੱਛਾ ਜੀ। ਹਾਂ, ਬਸ ਏਦਾਂ ਹੀ ਚੱਕੀ ਜਾਣੇ ਫੱਟੇ ਜੱਟ ਨੇ। ਤੇ ਜੇ ਜੱਟ ਫੜਿਆ ਗਿਆ ਫੇਰ ਠੋਕਿਆ ਜੱਟ ਰੱਖ ਦੇਵਾਂਗੇ। ਦੇਖਿਆ ਜੀ, ਸੱਚੀ ਮੁੱਚੀ ਹਾਲ ਤੇ ਕੁਛ ਏਦਾਂ ਦਾ ਹੀ ਅੱਜ ਕੱਲ ਦੇ ਜੱਟਾਂ ਦਾ, ਆਨਲਾਈਨ ਜੱਟਾਂ ਦਾ। ਬਈ ਦੇਖੋ, ਜਿਹੜੇ ਆਨਲਾਈਨ ਬੈਠੇ ਆ ਨਾ ਸਾਰੇ ਜਾਣੇ, ਪਤਾ ਨਹੀਂ ਕਿਉਂ ਇੱਕ ਆਈਡੀ ਦੀ ਜਗ੍ਹਾ ਕਈ ਨਕਲੀ ਫੇਕ ਆਈਡੀਆਂ ਤੇਰੇ ਵਾਂਗੂ ਬਣਾਈਆਂ, ਜਦੋਂ ਤੂੰ ਕਈ ਵਾਰ ਬਹੁਤ ਫੇਕ ਕੰਮ ਕਰਦੀ ਆ। ਅੱਛਾ ਹਾਂ, ਮੇਰੀ ਲੈ ਦੇ ਕਿ ਸਿਰਫ ਤੇ ਸਿਰਫ 5-7 ਆਈਡੀਆਂ ਤੇਰੀਆਂ। ਹੋਰ ਕੀ? ਵੈਰੀ ਗੁੱਡ। ਕੀ ਗੱਲ, ਇੱਕ ਦੇ ਵਿੱਚ ਸਵਾਦ ਨਹੀਂ ਸਿਆ? ਨਹੀਂ, ਮੇਰਾ ਵੀ ਜੀ ਕੀਤਾ ਕਿਉਂ ਨਾ ਮੈਂ ਵੀ ਸ਼ਕੀਨ ਜੱਟੀ ਬਾਣੀ ਜਾਵਾਂ। ਜਾਨੀ ਕਿ ਮਲਟੀ ਲੈਵਲ ਤੇ ਤੂੰ ਵੀ ਜਾਨੀ ਕਿ ਲੋਕਾਂ ਦੇ ਕੋਲੋਂ ਪ੍ਰਸ਼ੰਸਾ ਖੱਟਣੀ ਚਾਹੁੰਦੀ ਹੈ। ਭੱਲ ਖੱਟਣਾ ਪਤਾ ਕੀ ਹੁੰਦਾ? ਹਾਂਜੀ, ਜਿੱਦਾਂ ਕਿ ਮਤਲਬ you want to get praise is the ਓਕੇ ਆਈ ਜਿੱਦਾਂ ਸਮਝ ਗਿਆ। ਹਾਂ, just like that। ਜਿੱਦਾਂ ਤੁਹਾਡਾ ਦਿਲ ਕਰੇ ਕਿ ਕਿਉਂ ਨਾ ਮੈਂ ਵੀ ਰੀਲਾਂ ਬਣਾਵਾਂ। ਰੀਲਾਂ? ਓਏ ਹਾਏ, ਅੱਜ ਰੀਲਾਂ ਮੈਂ ਸਾਡੇ ਕੋਲ ਕੱਪੜੇ ਸੀਦਾ ਇੱਥੇ ਰੀਲਾਂ ਬਣਾਈ ਜਾਣੀਆਂ। ਓਏ ਹੋਏ, ਉਹਨੂੰ ਸਟੋਰੀ ਰੀਲਸ ਕਹਿੰਦੇ ਨੇ। ਮਤਲਬ ਜਿੱਦਾਂ ਕਿ ਤੁਸੀਂ ਕੋਈ ਵੀ ਡਰਾਮਾ ਜਿਹਾ ਕਰਕੇ ਨਾ ਉਹਨੂੰ ਬਾਅਦ ਚ ਰੀਲ ਪਾ ਦਿੰਦੇ। ਨਹੀਂ, ਸਾਡੇ ਵਾਲੇ ਡਰਾਮਾ ਨਹੀਂ ਕਰਦੇ, ਉਹਨਾਂ ਨੇ ਪਾਕਿਸਤਾਨੀ ਡਰਾਮੇ ਦੇਖੇ ਆ। ਆਹ ਦੇਖੋ, ਜਿੱਦਾਂ ਮੇਰੀ ਸਹੇਲੀ ਬਿੱਲੋ ਆ। ਹਾਂ, ਇਹ ਕਰਦੀ ਵੀ ਨਾ ਡਰਾਮਾ ਜਿਹਾ। ਹਾਏ ਬਿੱਲੋ ਤਾਂ ਹੈ ਹੀ ਬਿੱਲੋ ਯਾਰ, ਇਹ ਬਲੂੰਗੜੀ ਜੀ। ਹਾਂ, ਬਸ ਏਦਾਂ ਦੇ ਹੁੰਦੇ ਆ ਡਰਾਮੇ, ਬਹੁਤ ਸਾਰੇ ਲੋਕ ਕਰਦੇ ਆ। ਤੁਸੀਂ ਵੀ ਕਰਿਆ ਕਰੋ। ਮੈਂ ਵੀ ਇੱਕ ਡਰਾਮਾ ਕਰਾਂ। ਹਾਂ, ਦੇ ਦਾ ਫੇ ਬਿੱਲੋ ਦਾ ਨੰਬਰ। ਅੱਛਾ, ਹਾਂਜੀ, ਬਿੱਲੋ ਨਾ ਡਰਾਮੇ ਬਾਜੀਆਂ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਵਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਤੇ ਤੁਸੀਂ ਬਿੱਲੋ ਨਾਲ ਡਰਾਮੇਬਾਜ਼ੀਆਂ ਨਾ ਕਰੋ। ਅੱਜ ਤੇ ਮੈਂ ਉਹਨਾਂ ਨੂੰ ਲੈ ਕੇ ਆਈ ਆ ਜਿਹੜੇ ਇੰਨੀਆਂ ਡਰਾਮੇਬਾਜ਼ੀਆਂ ਕਰਕੇ ਨਾ ਇਹੋ ਜਿਹੇ ਮੁਕਾਮ ਤੇ ਪਹੁੰਚ ਗਏ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਮੈਂ ਸੋਚ ਵੀ ਨਹੀਂ ਸਕਦਾ। ਕਿਉਂ ਨਹੀਂ ਮੈਂ ਸੋਚ ਸਕਦਾ? ਕਿਉਂ? ਮੇਰਾ ਦਿਮਾਗ ਹੈ ਨਹੀਂ ਵੈਸੇ ਉਸ ਲੈਵਲ ਦਾ ਅੱਛਾ, ਤੂੰ ਲੈ ਕੇ ਆਏਂਗੀ ਕੋਈ ਵਧੀਆ ਬੰਦਾ। ਹਾਂ, ਜੈਸੀ ਆਪ ਹੈ ਤੈਸੀ ਹੀ ਲੈ ਕੇ ਆਉਣੇ ਗਾਹਕ ਤੈਵੇਂ। ਅੱਛਾ ਜੀ। ਹਾਂਜੀ, ਬਹੁਤੀਆਂ ਨਾ ਯਬਲੀਆਂ ਨਾ ਮਾਰੋ। ਜਿਨ੍ਹਾਂ ਨੂੰ ਮੈਂ ਲੈ ਕੇ ਆਈ ਆ ਨਾ, ਸਾਰੀ ਦੁਨੀਆ ਜਾਣਦੀ ਹੈ ਇਸ ਵੇਲੇ, ਪੂਰਾ ਪੰਜਾਬ ਜਾਣਦਾ, ਆਲ ਓਵਰ ਵਰਲਡ ਜਾਣਦੇ ਸਾਰੇ ਉਹਨੂੰ। ਲੈ ਤੂੰ ਵੱਡੀ ਕਿਤੇ ਲੈ ਕੇ ਆਈ ਹੋਣੀ, ਕਿਤੇ ਦੇਵਗਨ ਐਂਡ ਫੈਮਿਲੀ ਵਾਲਿਆਂ ਨੂੰ। ਹਾਈ ਨਹੀਂ, ਮੈਂ ਮਰ ਜਾ। ਹਾਂ, ਤੁਹਾਨੂੰ ਕਿਵੇਂ ਪਤਾ ਲੱਗਾ? ਉਹ ਤਾਂ ਤੇਰੀ ਹੈ ਹੀ ਨਹੀਂ ਏਡੀ ਦੂਰ ਤੱਕ ਪਹੁੰਚ। ਪਾਸ ਕਰੋ, ਲੋਕਾਂ ਨੇ ਕਹਿਣਾ ਸਕ੍ਰਿਪਟਡ ਆ ਡਰਾਮਾ, ਬੰਦ ਕਰੋ। ਕਿਉਂ? ਪਤਾ ਤੇ ਤੁਹਾਨੂੰ ਹੀ ਆ। ਕਾਹਦਾ? ਇਹੀ ਕਿ ਦੇਵਗਨ ਐਂਡ ਫੈਮਿਲੀ ਤੇ ਲੈ ਕੇ ਆਈ ਆ ਮੈਂ। ਉਹ ਸੱਚੀ ਮੁੱਚੀ। ਉਹ ਤੇਰੇ ਮੂੰਹ ਦੇ ਵਿੱਚ ਘਿਓ ਸ਼ੱਕਰ ਤੇ ਫਿਰ ਹੁਣ ਮਿਲਵਾ ਦੇ ਕਿ ਹੁਣ ਐਵੇਂ ਕਹਾਣੀਆਂ ਹੀ ਪਾਈ ਜਾਣੀਆਂ। ਯਾਰ ਪਤਾ ਕੀ, ਆ ਤੇ ਉਹ ਜਾਂਦੇ, ਬਟ the flights are not working, ਉਹ ਆਹੋ ਯਾਰ, ਫਲਾਈਟਾਂ ਦਾ ਬੰਦ ਆ ਤੇ ਫਿਰ ਹੁਣ ਤੂੰ ਮੱਖੀ ਬਣ ਕੇ ਉਧਰ ਚੱਲ ਜਾ। ਅੱਛਾ, ਐਕਚੁਅਲੀ ਫਲਾਈਟ ਚੱਲ ਨਹੀਂ ਰਹੀ ਹੈ, ਇਸ ਕਰਕੇ ਆਪਾਂ ਉਹਨਾਂ ਨੂੰ ਫੋਨ ਤੇ ਲੈ ਆਏ ਆ, ਕਿਉਂਕਿ ਉਹਨਾਂ ਨੇ ਬਹੁਤ ਵੱਡੀ ਅਚੀਵਮੈਂਟ ਕੀਤੀ ਹੈ ਔਰ ਉਸ ਅਚੀਵਮੈਂਟ ਬਾਰੇ ਜਾਣ ਲੈਣੇ ਉਹਨਾਂ ਕੋਲੋਂ ਗਾਣੇ ਤੋਂ ਬਾਅਦ।
ਲਓ ਜੀ, ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਤੁਸੀਂ ਨਜ਼ਰੀਆ ਸੁਣ ਰਹੇ ਹੋ ਤੇ ਸੱਚਮੁੱਚ ਅੱਜ ਸਾਡੀ ਰਮਨੀਕ ਕੌਰ ਨੇ ਬਹੁਤ ਵੱਡਾ ਕੰਮ ਕਰ ਦਿੱਤਾ ਹੈ। ਔਰ ਦੇਵਗਨ ਐਂਡ ਫੈਮਿਲੀ ਜਿਹੜੇ ਮੈਂ ਫੇਸਬੁੱਕ ਤੇ ਉਹਨਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖਦਾ, ਉਹਨਾਂ ਨੂੰ ਬਹੁਤ ਸਾਰੇ ਮੈਂ ਲਾਈਕ ਦਿੱਤੇ ਆ, ਵਿਊ ਦਿੱਤੇ ਆ ਤੇ ਤੁਹਾਡੇ ਲਾਈਕ ਵੀ ਪਿੱਛੇ ਤੇ ਵਿਚਾਰੇ ਬੈਠੇ ਸੀ। ਬਿਲਕੁਲ ਉਦਾਂ ਕੌਣ ਪੁੱਛਦਾ ਉਹਨਾਂ ਨੂੰ। ਚਲੇ ਕੰਮ ਕਰ, ਇੰਨਾ ਵਧੀਆ ਕਰਦੇ ਆ, ਪਤਾ ਕਿੰਨੇ ਹਾਸੇ ਪਾਉਂਦੇ ਆ, ਕਿੰਨਿਆਂ ਦੇ ਦੁੱਖ ਉਹਨਾਂ ਨੇ ਦੂਰ ਕੀਤੇ ਆ। ਤੁਹਾਡੇ ਵੀ ਮੇਰੇ ਤਾਂ ਖੈਰ ਚਲੋ ਮਾੜੇ ਮੋਟੇ ਤਾਂ ਕੀਤੇ ਹੀ ਆ। ਲਓ ਜੀ, ਸਾਡੇ ਨਾਲ ਅੱਜ ਦੇਵਗਨ ਐਂਡ ਪੂਰੀ ਫੈਮਿਲੀ ਹੈਗੀ ਆ ਇਸ ਵੇਲੇ ਤੇ ਨਜ਼ਰੀਆ ਦੇ ਵਿੱਚ। ਆਪਾਂ ਉਹਨਾਂ ਨੂੰ ਇੰਟਰੋਡਿਊਸ ਕਰਵਾ ਦਈਏ। ਬਿਲਕੁਲ ਜੀ, ਦੇਵਗਨ ਐਂਡ ਫੈਮਿਲੀ ਸਾਡੇ ਨਾਲ ਹੈ। ਹਾਂਜੀ, ਹੋ ਜੋ ਸ਼ੁਰੂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਠੀਕ ਠਾਕ ਹੈ ਜੀ, ਤੁਸੀਂ ਸੁਣਾਓ ਕਿਵੇਂ ਹੋ? ਬਸ ਵਧੀਆ ਜੀ, ਕਿਰਪਾ ਵਾਹਿਗੁਰੂ ਦੀ। ਚਲੋ, ਕਿਰਪਾ ਹੀ ਬਣੀ ਰਹਿਣੀ ਚਾਹੀਦੀ ਆ। ਔਰ ਤੁਹਾਡੀਆਂ ਨਿੱਕੀਆਂ ਨਿੱਕੀਆਂ ਫਿਲਮਾਂ ਅਸੀਂ ਦੇਖ ਕੇ ਬਹੁਤ ਵੱਡੇ ਵੱਡੇ ਹਾਸੇ ਹੱਸੇ ਆ। ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ ਜੀ। ਤੇ ਹੁਣ ਤੁਹਾਡੀ ਜਿਹੜੀ ਇੱਕ ਫਿਲਮ ਆਈ ਆ YouTube ਤੇ, ਕਾਲਾ ਦ ਬਲੈਕ ਟਰੁੱਥ, ਹਾਂਜੀ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ। 2 ਹਫ਼ਤਿਆਂ ਦੇ ਵਿੱਚ ਹੀ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਜੀ। 1 ਮਿਲੀਅਨ ਵਿਊਜ਼ ਹੋ ਚੁੱਕੇ ਨੇ। ਔਰ ਸਭ ਤੋਂ ਵੱਡੀ ਗੱਲ ਇਹ ਜੋਗੀ ਜੀ ਕਿ ਬਹੁਤ ਸਾਰੇ ਯੂਟਿਊਬਰਸ ਨੇ, ਬਹੁਤ ਸਾਰੇ ਫੇਸਬੁੱਕ ਤੇ ਇਦਾਂ ਦੀ ਛੋਟੀ-ਛੋਟੀ ਕਲਿੱਪਸ ਬਣਾਉਣ ਵਾਲੇ ਹੋਰ ਵੀ ਫੈਮਿਲੀਜ਼ ਨੇ ਜਿਨ੍ਹਾਂ ਨੂੰ ਆਪਾਂ ਟਾਈਮ ਟੂ ਟਾਈਮ ਇੰਟਰੋਡਿਊਸ ਕੀਤਾ। ਲੇਕਿਨ ਦੇਵਗਨ ਫੈਮਿਲੀ ਇਹੋ ਜੀ ਹੈ ਜਿਹਨੇ ਫਸਟ ਟਾਈਮ YouTube ਤੇ ਇੱਕ ਤਾਂ ਆਪਣੀ ਫਿਲਮ ਰਿਲੀਜ਼ ਕੀਤੀ ਹੈ, ਨੰਬਰ 2 ਹਫ਼ਤਿਆਂ ਦੇ ਵਿੱਚ ਇਹਨਾਂ ਨੂੰ 1 ਮਿਲੀਅਨ ਮਿਲਿਆ। ਔਰ ਕਿਆ ਪਿਆਰ ਹੈ ਇਸ ਫੈਮਿਲੀ ਦੇ ਵਿੱਚ, ਔਰ ਕਿਆ ਵਧੀਆ ਕਨਸੈਪਟ ਲੈ ਕੇ ਆਇਆ। ਥੋੜਾ ਜਿਹਾ ਪਲੀਜ਼ ਦੱਸੋ ਇਸ ਬਾਰੇ। ਉਹ ਸਾਰਾ ਕੁਝ ਲੋ ਜੀ, ਗਾਣੇ ਤੋਂ ਪਹਿਲਾਂ ਤੇ ਜੋਗੀ ਜੀ ਨੇ ਮੈਨੂੰ ਰੋਕ ਦਿੱਤਾ, ਪਰ ਮੈਂ ਤਾਂ ਰੁਕਿਆ ਨਹੀਂ ਜਾ ਰਿਹਾ। ਤੇ ਨਾ ਰੋਕ, ਹੁਣ ਪੁੱਛ ਲੈ। ਉਹ ਦੇਵਗਨ ਜੀ, ਤੁਹਾਨੂੰ ਤੇ ਪਤਾ ਹੀ ਹੈ ਇਹਨਾਂ ਦਾ। ਤੁਸੀਂ ਦੱਸੋ ਕਾਲਾ ਮੂਵੀ ਬਾਰੇ। ਹਾਂਜੀ, ਕਾਲਾ ਮੂਵੀ ਜਿਹੜੀ ਹੈ ਜੀ ਇੱਕ ਸਮਾਜ ਦੀ ਆਪਣੇ ਕੌੜੀ ਸੱਚਾਈ ਹੈ ਜੀ। ਦੇਖਣ ਤੋਂ ਬਾਅਦ ਅੱਖਾਂ ਨਮ ਹੋਣੀਆਂ ਯਕੀਨਨ ਨੇ, ਕਿਉਂਕਿ ਅਸੀਂ ਕੁਝ ਵੀ ਮੋਟੀਵੇਸ਼ਨਲ ਜਾਂ ਕੁਝ ਵੀ ਇਦਾਂ ਦਾ ਬਣਾ ਸਕਦੇ ਸੀਗੇ ਜਿੱਦਾਂ ਦਾ ਸਿਨੇਮਾ ਅੱਜ ਕੱਲ੍ਹ ਦੇਖਣ ਨੂੰ ਮਿਲਦਾ ਹੈ। ਪਰ ਸਾਡੀ ਕੋਸ਼ਿਸ਼ ਇਹ ਸੀਗੀ ਕਿ ਅਸੀਂ ਉਹ ਦਿਖਾਈਏ ਕਿ ਜੋ ਸੱਚ ਹੈ, ਜੋ ਐਕਚੁਅਲ ਦੇ ਵਿੱਚ ਹੁੰਦਾ ਹੈ। ਜੀ ਜੀ, ਬਿਲਕੁਲ ਜੀ। ਤਾਂ ਪੂਰੀ ਕੋਸ਼ਿਸ਼ ਕੀਤੀ ਹੈ ਤੇ ਉਹ ਕੋਸ਼ਿਸ਼ ਨੂੰ ਜਿਨਕੀ ਜਨਤਾ ਨੇ, ਪਿਆਰ ਕਰਨ ਵਾਲਿਆਂ ਨੇ ਬਹੁਤ ਪਿਆਰ ਦਿੱਤਾ। ਪਹਿਲਾਂ ਤਾਂ ਉਹਨਾਂ ਦਾ ਬਹੁਤ ਥੈਂਕਸ ਕਰਦੇ ਹਾਂ ਜੀ। ਤੇ ਬਾਕੀ ਜਲਦੀ ਕਾਲਾ 2 ਵੀ ਆਊਗੀ ਜੀ, ਜਲਦੀ ਲੈ ਕੇ ਆ ਰਹੇ ਹਾਂ। ਕਿਆ ਬਾਤ। ਤਿਆਰੀਆਂ ਚਾਲੂ ਹੋ ਹਾਂਜੀ। ਪੰਜਾਬੀ ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ, ਤੇ ਅੱਜ ਸਾਡੇ ਨਾਲ ਬਣੇ ਹੋਏ ਨੇ ਦੇਵਗਨ ਫੈਮਿਲੀ ਦੇ ਅਮਰ ਦੇਵਗਨ, ਦੇਵਗਨ, ਮਿੰਦੋ ਤੇ ਉਹਨਾਂ ਦੇ ਮੰਮੀ ਜੀ। ਮੈਨੂੰ ਇਸ਼ਾਰਾ ਕਰੀ ਜਾਂਦੇ ਸੀ, ਹੁਣ ਪੁੱਛ ਲਓ ਸਵਾਲ। ਤੇ ਜਿਹੜਾ ਤੁਹਾਡੇ ਘਰ ਦੇ ਵਿੱਚ ਨਿੱਕੀਆਂ ਨਿੱਕੀਆਂ ਜਿਹੜੀਆਂ ਫਿਲਮਾਂ ਤੁਸੀਂ ਬਣਾਉਂਦੇ ਹੁੰਦੇ ਸੀ, ਉਹ ਨਾ ਬੰਦ ਕਰ ਦਿਓ ਵੱਡੀਆਂ ਫਿਲਮਾਂ ਕਰਕੇ। ਨਹੀਂ, ਉਹ ਦੇਖੋ, ਉਹ ਨਾ ਛੋਟੀਆਂ ਫਿਲਮਾਂ ਕਰਕੇ ਤਾਂ ਸਾਨੂੰ ਵੱਡੀ ਫਿਲਮ ਕਰਨ ਦਾ ਮੌਕਾ ਮਿਲਿਆ। ਉਹ ਅਸੀਂ ਕਦੇ ਵੀ ਬਿਲਕੁਲ ਜੀ। ਤੇ ਹੁਣ ਸਾਨੂੰ ਕੋਈ ਐਸ ਵੇਲੇ ਕੋਈ ਨਵਾਂ ਟੋਟਕਾ ਸੁਣਾ ਦਿਓ। ਮੇਰੀਆਂ ਸੱਜਣ ਮਿੱਤਰ ਪਿਆਰੇ ਬੇਲੀਆਂ ਸਹੇਲੀਆਂ ਸਾਰੀਆਂ ਇਸ ਵੇਲੇ ਬੈਠੀਆਂ ਰੇਡੀਓ ਤੇ। ਅੱਛਾ, ਹਾਂਜੀ। ਚਲੋ, ਮੰਮੀ ਤੇ ਮੈਨੂੰ ਕੋਲ ਨੇ। ਅੱਛਾ, ਇਹ ਸੁਣਾਉਂਦੇ ਨੇ। ਚਲੋ ਸੁਣਾਓ ਜੀ। ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਮਿੰਦੋ ਜੀ। ਆਂਟੀ ਜੀ ਕਿਵੇਂ ਹੋ? ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ। ਤੁਸੀਂ ਸੁਣਾਓ ਕਿੱਦਾਂ ਹੋ? ਹਾਏ, ਤੁਸੀਂ ਇੰਨਾ ਸੋਹਣਾ ਲੜਦੀਆਂ ਹੋ ਨਾ, ਮੇਰਾ ਜੀ ਨਹੀਂ ਕਰਦਾ ਵਿਆਹ ਕਰਾਉਣ ਨੂੰ। ਨਹੀਂ, ਅਸੀਂ ਜੇ ਲੜਦੇ ਆ ਅਸੀਂ ਨਾ, ਫਿਰ ਸਾਡੀ ਲੜਾਈ ਦੇ ਵਿੱਚ ਕੁਛ ਪਿੱਛੇ ਛੁਪੇ ਨਹੀਂ ਹੁੰਦਾ। ਮੈਸੇਜ ਬਿਲਕੁਲ ਹਾਂਜੀ, ਬਿਲਕੁਲ ਜੀ। ਜੋਗੀ ਜੀ, ਆਪਾਂ ਪ੍ਰੋਗਰਾਮ ਨਜ਼ਰੀਆ ਕਰਦੇ ਹੈ ਨਾ। ਆਪਾਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਇਦਾਂ ਹੀ ਕਰੀਦਾ ਹੈ ਕਿ ਪਹਿਲਾਂ ਆਪਾਂ ਹਾਸਾ ਠੱਠਾ ਪਾਈਦਾ ਆ, ਫਿਰ ਐਂਡ ਦੇ ਵਿੱਚ ਨਾ ਆਪਾਂ ਇੱਕ ਕੰਕਲੂਜਨ ਦੇ ਦਈਦਾ। ਉਹ ਸਾਡਾ ਇੱਕ ਰੇਡੀਓ ਪ੍ਰੋਗਰਾਮ ਹੁੰਦਾ ਹੈ, ਲੇਕਿਨ ਇਹ ਵਿਜ਼ੂਅਲਾਈਜ਼ ਕਰਕੇ ਉਸ ਚੀਜ਼ ਨੂੰ ਜਦੋਂ ਫੇਸਬੁੱਕ ਤੇ ਉੱਪਰ ਪਾਉਂਦੇ ਨੇ, ਪਹਿਲਾਂ ਇਹ ਲੜਦੇ ਆ ਕਿਤੇ ਕਿਆ ਅਸਲੀ ਵਾਲਾ ਡਰਾਮਾ ਕਰਦੇ। ਤੇ ਝੂਠ ਨਾ ਬੋਲ, ਤੂੰ ਵੀ ਤਾਂ ਅਸਲੀ ਲੜਦੀ ਮੇਰੇ ਨਾਲ। ਹਾਂ, ਮਤਲਬ ਉਦਾਂ ਦਾ ਹੀ, ਪਰ ਬਾਅਦ ਦੇ ਵਿੱਚ ਕਿਆ ਵਧੀਆ ਜਿਹਾ ਖੂਬਸੂਰਤ ਜਿਹਾ ਸਿਸਟਮ ਲੈ ਕੇ ਆਉਂਦੇ ਨੇ, ਇੱਕ ਬਹੁਤ ਵਧੀਆ ਮੈਸੇਜ ਦਿੰਦੇ ਨੇ। ਅੱਛਾ, ਸਭ ਤੋਂ ਪਹਿਲਾਂ ਮੈਨੂੰ ਇਹ ਗੱਲ ਦੱਸੋ ਕਿ ਇੰਨਾ ਜ਼ਿਆਦਾ ਪਿਆਰ ਹੈ ਜਿਹੜਾ ਫੈਮਿਲੀ ਦੇ ਵਿੱਚ, ਕਹਿੰਦੇ ਨੇ ਕਿ ਘਰ ਦੇ ਵੱਡੇ ਹੁੰਦੇ, ਆਂਟੀ ਜੀ ਸਪੈਸ਼ਲੀ ਤੁਹਾਨੂੰ ਘਰ ਦੇ ਜਿਹੜੇ ਵੱਡੇ ਹੁੰਦੇ ਨੇ ਨਾ, ਉਹ ਘਰ ਨੂੰ ਸਾਂਭ ਕੇ ਰੱਖਦੇ ਨੇ। ਮੈਂ ਜਦੋਂ ਵੀ ਕਿਤੇ ਤੁਹਾਡੀ ਫੈਮਿਲੀ ਨੂੰ ਦੇਖਦੀ ਹਾਂ, ਤੁਹਾਡੀਆਂ ਵੀਡੀਓਜ਼ ਨੂੰ ਦੇਖਦੀ ਹਾਂ, ਜਾਂ ਤੁਸੀਂ ਲਾਈਵ ਹੁੰਦੇ ਹੋ ਉਦੋਂ ਦੇਖਦੀ ਹਾਂ, ਮੈਨੂੰ ਇੰਨਾ ਪਿਆਰਾ ਲੱਗਦਾ, ਇੰਨੀਆਂ ਪਿਆਰੀਆਂ ਵਾਈਬਸ ਆਉਂਦੀਆਂ ਨੇ ਕਿ ਯਾਰ ਇਹ ਕਿੰਨੇ ਪਿਆਰੇ ਲੋਕ ਨੇ, ਕਿੰਨਾ ਪਿਆਰ ਹੈ ਇਸ ਫੈਮਿਲੀ ਦੇ ਵਿੱਚ। ਇੱਕ ਨਾ ਡ੍ਰੀਮ ਫੈਮਿਲੀ ਹੈ, ਕਿਉਂਕਿ ਨਾਰਮਲੀ ਕੀ ਹੁੰਦਾ ਹੈ, ਕਹਿੰਦੇ ਨੇ ਕਿ ਨੋਟ ਤੜਾਇਆ ਤੇ ਗਿਆ ਤੇ ਮੁੰਡਾ ਵਿਆਹਿਆ ਤੇ ਗਿਆ, ਹੈ ਨਾ। ਲੇਕਿਨ ਇਹਨਾਂ ਨੇ ਤਾਂ ਮੁੰਡਾ ਵਿਆਹ ਕੇ ਕਮਾਈ ਵਾਲਾ ਸਾਧਨ ਸ਼ੁਰੂ ਕਰ ਲਿਆ। ਕਮਾਈ ਵਾਲਾ ਵੀ ਕੀਤਾ, ਨਾਲ ਦੇ ਨਾਲ ਇਹਨਾਂ ਨੇ ਧੀ ਵੀ ਲੈ ਆਂਦੀ ਆ। ਹਾਂਜੀ, ਮੈਂ ਇਹੀ ਗੱਲ ਕਿ ਮੈਂ ਤਾਂ
ਕੇ ਇੱਕ ਮਸ਼ੀਨ ਲੈ ਜਾਂਦੀ ਨੋਟਾਂ ਦੀ। ਅੱਛਾ ਚਲੋ, ਇਹ ਬਹੁਤ ਵਧੀਆ ਕੰਮ ਹੋਇਆ ਕਿ ਤੁਸੀਂ ਆਪਣੇ ਘਰੇ ATM ਮਸ਼ੀਨ ਲੈ ਆਂਦੀ ਆ। ਇਹ ਕਿੱਦਾਂ ਬਾਕੀ ਵੀ ਲਾ ਲੈਣ, ਕਿੱਦਾਂ? ਇਹ ਸਾਨੂੰ ਕੋਈ ਤਰੀਕਾ ਦੱਸੋ, ਕੋਈ ਨੁਸਖਾ ਦੱਸੋ। ਹਾਂ, ਇਹ ਬੰਦਾ ਤੇ ਬਾਲਾ ਹੀ ਕਾਲਾ ਆ। ਕਿੰਨੀ ਵਾਰੀ ਕਿਹਾ ਗਾਣੇ ਦਾ ਵੀ ਟਾਈਮ ਹੁੰਦਾ ਹੈ। ਗਾਣੇ ਤੋਂ ਪਹਿਲਾਂ ਜਿਹੜਾ ਸਵਾਲ ਅਸੀਂ ਕੀਤਾ ਸੀ ਦੇਵ ਹੋਰਾਂ ਨਾਲ, ਉਹ ਦੇ ਰਹੇ ਨੇ ਉਹਦਾ ਜਵਾਬ। ਨਹੀਂ, ਮੇਰੇ ਵਿੱਚ ਮੈਂ ਬੋਲਣਾ ਚਾਹੂੰਗਾ, ਇਹ ATM ਮਸ਼ੀਨ ਹੈ ਜਿਹੜੀ, ਇਹ ਨੋਟਾਂ ਦੀ ਨਹੀਂ, ਇਹ ATM ਮਸ਼ੀਨ ਖੁਸ਼ੀਆਂ ਦੀ ਹੈ। ਵਾਓ, ਹਾਂ। ਸੋ ਸਵੀਟ। ਬਿਲਕੁਲ ਕਿਉਂਕਿ ਇੱਕ ਲੇਡੀ ਹੁੰਦੀ ਹੈ ਜਿਹੜੀ ਇੱਕ ਘਰ ਨੂੰ ਜੋੜ ਕੇ ਰੱਖਦੀ ਆ ਜੀ। ਤੇ ਜੇ ਆਪਾਂ ਕਿਸੇ ਮੁੰਡਾ ਵਿਆਹਿਆ ਤਾਂ ਗਿਆ, ਨੋਟ ਤੜਾਇਆ ਤਾਂ ਗਿਆ, ਜੀ। ਤੇ ਇੱਕ ਉਹਦਾ ਮਤਲਬ ਇਹੀ ਹੁੰਦਾ ਕਿ ਇੱਕ ਲੇਡੀ ਆ ਕੇ ਘਰ ਚ ਪੁਆਰ ਵੀ ਪਾ ਦਿੰਦੀ ਆ ਤੇ ਘਰ ਨੂੰ ਸਵਾਰ ਕੇ ਬਣਾ ਬਿਲਕੁਲ ਦਿੰਦੀ ਆ। ਜੀ, ਬਿਲਕੁਲ। ਤੇ ਮੇਰੇ ਭਾਬੀ ਜੀ ਏਦਾਂ ਦੇ ਨੇ ਜਿਨ੍ਹਾਂ ਨੇ ਘਰ ਚ ਆ ਕੇ ਇਹ ਘਰ ਨੂੰ ਸਵਾਰ ਕੇ ਬਣਾਇਆ। ਸੋ ਸਵੀਟ, ਸੋ ਸਵੀਟ। ਅੱਛਾ, ਜੀ 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 ਜੀ। ਲਓ ਜੀ ਖੁਸ਼ੀ ਬੋਲੀ ਅੰਦਰੋਂ। ਹਾਂ, ਕਿਹਾ ਕਿ ਪਰਿਵਾਰ ਚ ਇੱਕ ਪਿਆਰ ਬਣਾ ਕੇ ਰੱਖੋ ਤੇ ਘਰ ਆਪਣੇ ਆਪ ਬਣੂਗਾ। ਜੀ ਬਿਲਕੁਲ ਸਹੀ। ਅੱਛਾ, ਮੈਂ ਨਾ ਅਮਰ ਤੁਹਾਡੇ ਲਈ ਬੜੀ ਫਿਕਰਮੰਦ ਹੁੰਦੀ ਆ। ਕਈ ਵਾਰੀ ਮੈਂ ਸੋਚਦੀ ਆ ਕਿ ਰੱਬਾ ਅਮਰ ਨੂੰ ਇਹੋ ਜੀ ਚੰਗੀ ਕੁੜੀ ਦੇਈ ਜਿਹੜੀ ਸੱਚੀ ਮੁੱਚੀ ਇਸ ਘਰ ਦੇ ਵਿੱਚ ਖੁਸ਼ੀਆਂ ਨੂੰ ਹੋਰ ਦੁੱਗਣਾ ਚੁਗਣਾ ਕਰ ਦੇਵੇ। ਬਿਲਕੁਲ ਜੀ। ਨਹੀਂ ਕੋਈ ਗੱਲ ਨਹੀਂ, ਅਮਰ ਦੀ ਮੰਮੀ ਬੈਠੀ ਆ ਨਾ। ਅੱਛਾ, ਮਤਲਬ ਮੈਂ ਨਾ ਸੋਚਾਂ। ਨਹੀਂ ਵੀ ਜਿੱਦਾਂ ਦੀ ਵੀ ਆਊਗੀ ਅਗਲੇ ਨੇ ਸੈੱਟ ਕਰ ਲੈਣੀ ਆ। ਲਓ ਜੀ, ਬਹੁਤ ਸਾਰੀਆਂ ਗੱਲਾਂ ਬਾਤ। ਹਾਂਜੀ, ਇਸੇ ਤਰ੍ਹਾਂ ਤੁਹਾਡੇ ਨਾਲ ਅਸੀਂ ਕਰਦੇ ਰਵਾਂਗੇ। ਇਸ ਵੇਲੇ ਗੀਤ ਸੰਗੀਤ ਤੋਂ ਬਾਅਦ ਆਪਾਂ ਮੁੜ ਜੁੜ ਜਾਣਾ। ਆ ਚਲੋ ਜੀ। ਮੇਰੀ ਗੱਲ ਸੁਣ ਲਿੰਦੋ, ਆ ਜਿਹੜੇ ਸੋਫੇ ਚ ਤੈਨੂੰ ਨਾ ਤੇਰੇ ਪੇਕਿਆਂ ਨੇ ਇਹ ਸਾਲ ਨਹੀਂ ਹੋਇਆ ਧੱਸ ਕੇ ਜਹਾਂ ਵਿੱਚ ਰਹਿੰਦੀ ਬੈਠਦੀ ਆ ਨਾ ਉੱਤੇ ਵਿੱਚ ਧੱਸ ਜਾਂਦੇ ਨੇ। ਦੇਖ ਕੇ ਤਾਂ ਲੈਣੇ ਸੀ ਦੱਸ ਦੇ ਨਾ, ਮੇਰੇ ਪੇਕਿਆਂ ਦੀ ਦਿੱਤੀ ਹੋਈ ਚੀਜ਼ ਤਾਂ ਬੜੀ ਛੇਤੀ ਨਫ਼ਸ ਕੱਢਦਾ। ਉਹ ਪਹਿਲਾਂ ਆਪਣਾ ਸਰੀਰ ਦਾ ਦੇਖ ਲਓ ਕਿੱਧਰ ਨੂੰ ਜਾਂਦਾ। ਉਹ ਅੰਡ ਨੂੰ ਤੇ ਰੱਖੋਗੇ ਤਾਂ ਚਲੋ ਭੱਜੂ ਬਈ, ਹੋਰ ਕੀ ਹੋਊਗਾ। ਨਾ ਜਿੱਦਣ ਤੇਰੇ ਮਾਂ ਪਿਓ ਦੇਖਣ ਆਏ ਸੀ ਉਦੋਂ ਪਤਾ ਨਹੀਂ ਸੀਗਾ ਵੀ ਸੱਸ ਭਾਈ ਕੁਆਂਟਲ ਦੀ ਆ, ਕੁਆਂਟਲ 1.5 ਕੁਆਂਟਲ ਦੀ ਵੀ ਹੋ ਸਕਦੀ ਹੈ ਜੇ ਤੂੰ ਮਜ਼ਬੂਤ ਸੋਵੇ ਲਈਏ। ਤਾਂ ਹੁਣ ਉਹਨਾਂ ਨੇ ਸੱਸ ਨੂੰ ਥੋੜੀ ਨੂੰ ਦਿੱਤਾ, ਆਪਣੀ ਫੁੱਲਾਂ ਵਰਗੀ ਧੀ ਨੂੰ ਦਿੱਤਾ। ਉਹ ਫੁੱਲਾਂ ਵਰਗੀ ਧੀ ਦਾ ਭਾਵੇਂ 2 ਬਿਠਾ ਲਓ ਤਾਂ ਵੀ ਹਿਸਾਬ ਨੂੰ। ਹੁਣ ਸੱਸ ਹੀ ਇਹੋ ਜਿਹੀ ਕੀ ਕਰ ਸਕਦਾ ਕੋਈ ਭਾਈ। ਐ ਗੱਲ ਜਿੱਦਣ ਤੁਸੀਂ ਸੋਫੇ ਦਿੱਤੇ ਸੀ ਨਾ, ਉਹਨਾਂ ਪਰਚੀ ਲਿਖ ਦੇਣੀ ਸੀ ਵੀ ਸੱਸ ਨਾ ਉੱਤੇ ਬੈਠੇ, ਸਾਡੀ ਫੁੱਲਾਂ ਵਰਗੀ ਧੀਏ ਬੈਠੇ। ਬਸ ਠੀਕ ਆ, ਸਾਰੀ ਫੁੱਲਾਂ ਬਾਕੀ ਸੀਗਾ ਤੁਹਾਡੇ ਬੰਨਿਓ, ਮੈਨੂੰ ਉਮੀਦ ਨਹੀਂ ਸੀਗੀ। ਹਾਂ ਲੈ ਕਿਆ ਬਾਤ, ਕਿਆ ਬਾਤ, ਕਿਆ ਬਾਤ। ਉਹ ਪਾਸ ਕਰੋ, ਕਿਉਂ ਲੜੀ ਜਾਂਦੇ ਹੋ ਹੁਣ ਸੋਫਿਆਂ ਪਿੱਛੇ? ਯਾਰ ਮੈਂ ਹੈਰਾਨ ਆ, ਸੋਫੇ ਨਾ ਹੋ ਗਏ ਸਾਲਾ, ਪਤਾ ਨਹੀਂ ਕੀ ਹੋ ਗਿਆ। ਇਹਨੂੰ ਤਾਂ ਮੇਰੇ ਮਾਂ ਪਿਓ ਨੇ ਚੀਜ਼ ਦਿੱਤੀ ਹੈ ਜੀ, ਇੰਨੀ ਸੋਹਣੀ ਇਹ ਫੁੱਲਾਂ ਵਰਗੀ ਤੁਹਾਨੂੰ ਧੀ ਦੇਤੀ, ਨਾਲ ਉਹਨੂੰ ਬੈਠਣ ਵੀ ਦਿੱਤਾ ਸੋਫੇ। ਆ ਹੁਣ ਨੁਕਸ ਕੱਢਦੇ ਆ, ਐ ਨਹੀਂ ਪਤਾ ਵੀ ਆਪੇ ਕਰਕੇ ਧੋਤੇ ਆ, ਮੈਨੂੰ ਗੱਲਾਂ ਬਣਾਉਂਦੇ ਆ। ਮੇਰੀ ਗੱਲ ਸੁਣ, ਫੁੱਲਾਂ ਵਰਗੀ ਧੀ ਨਹੀਂ ਬੈਠਣਾ, ਜਵਾਈ ਨਹੀਂ ਬੈਠਣਾ, ਸੱਸ ਨਹੀਂ ਬੈਠ ਸਕਦੀ, ਉਹਨੂੰ ਮਨਾ ਹੀ ਲਾਵੇ। ਤੇ ਪਰਚੀ ਲੈ ਕੇ ਪਾ ਦਿੰਦੇ ਕਿ ਹੋਰ ਕੋਈ ਨਾ ਬੈਠੇ। ਮੰਮੀ ਮੈਂ ਤਾਂ ਜਦੋਂ ਵਿਆਹ ਕਰਾਉਣਾ ਸੀਗਾ ਨਾ, ਉਦੋਂ ਮੈਂ ਕਿਹਾ ਸੀਗਾ ਭਾਈ ਸਮਾਨ ਕੋਈ ਨਾ ਲਿਓ, ਸਾਨੂੰ ਤਾਂ ਇਕੱਲੀ ਕੁੜੀ ਚਾਹੀਦੀ ਆ। ਆਹੀ ਤਾਂ ਸਾਰੇ ਰੌਲੇ ਹੁੰਦੇ ਨੇ। ਇਹ ਤਾਂ ਵਧੀਆ ਸਮਾਨ ਲੈਣਾ ਹੀ ਛੱਡ ਦੋ, ਨਾ ਕਲੇਸ਼ ਪਵੇ ਨਾ ਕੁਝ ਹੋਰ, ਤੇ ਪਿਆਰ ਦਾ ਪਿਆਰ ਬਣਿਆ ਰਹੇ। ਸਭ ਤੋਂ ਪਹਿਲਾਂ ਤਾਂ ਜਿਹੜੇ ਮਰਦ ਨੇ, ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਚਾਹੂੰਗਾ ਵੀ ਜੇ ਘਰ ਦੇ ਵਿੱਚ ਤੁਸੀਂ ਪਿਆਰ ਬਣਾ ਕੇ ਰੱਖਣਾ ਨਾ, ਤਾਂ ਸਿਰਫ ਆਪਣੀ ਔਰਤ ਦੀ, ਆਪਣੀ ਮਾਂ ਦੀ, ਭੈਣ ਦੀ, ਸਭ ਦੀ ਇੱਜ਼ਤ ਕਰੋ। ਜਿਸ ਘਰ ਦੇ ਵਿੱਚ ਔਰਤ ਦੀ ਇੱਜ਼ਤ ਹੈ ਨਾ, ਉੱਥੇ ਮਾਂ ਸਰਸਵਤੀ ਆਪ ਵਿਰਾਜਮਾਨ ਹੋ ਜਾਂਦੀ ਹੈ। ਤੇ ਘਰ ਖੁਸ਼ੀਆਂ ਹੀ ਖੁਸ਼ੀਆਂ ਆਪਣੇ ਆਪ ਹੀ ਆ ਜਾਂਦੀਆਂ ਨੇ, ਕਹਿਣ ਦੀ ਲੋੜ ਨਹੀਂ ਪੈਂਦੀ। ਜਿੱਥੇ ਔਰਤ ਤੁਸੀਂ ਹੈ ਨਾ, ਉੱਥੇ ਕਲੇਸ਼ ਹੀ ਕਲੇਸ਼ ਹੈ। ਜੀ ਜੀ ਬਿਲਕੁਲ ਜੀ। ਖੁਸ਼ ਰਹਿਣ ਦਾ ਇੱਕੋ ਮੰਤਰ ਹੈ ਜੀ, ਔਰਤ ਖੁਸ਼, ਘਰ ਖੁਸ਼। ਬਿਲਕੁਲ ਜੀ। ਬੰਦਾ ਦੇਖੋ, ਜੇ ਔਰਤ ਖੁਸ਼ ਹੋ ਗਈ ਫਿਰ ਤਾਂ ਸਾਰਾ ਕੁਝ ਹੀ ਖੁਸ਼ ਹੋ ਗਿਆ। ਹਾਂ, ਕੰਮ ਦੇ ਜਿਹੜੇ ਲੋਡ ਨੇ, ਟੈਨਸ਼ਨਾਂ ਨੇਗੀਆਂ, ਉਹ ਘਰ ਤੋਂ ਬਾਹਰ ਛੱਡ ਕੇ ਆਇਆ ਕਰੋ। ਘਰ ਦੇ ਵਿੱਚ ਹਮੇਸ਼ਾ ਖੁਸ਼ੀਆਂ ਹੀ ਰੱਖੋ, ਬੱਚਿਆਂ ਦੇ ਨਾਲ ਹੱਸੋ ਖੇਡੋ, ਘਰਦਿਆਂ ਦੇ ਨਾਲ ਹੱਸੋ ਖੇਡੋ, ਬਸ ਇਹੀ ਹੈ। ਅੱਛਾ ਚਲੋ, ਇਹ ਡਰਾਮੇ ਤੇ ਬਹੁਤ ਤੁਸੀਂ ਕਰਦੇ ਹੋ, ਬਹੁਤ ਸਾਰੇ ਡਰਾਮੇ ਅਸੀਂ ਤੁਹਾਡੇ ਦੇਖੇ ਆ। ਅਸਲ ਵਿੱਚ ਦੱਸੋ, ਸੱਚਾਈ ਦੇ ਵਿੱਚ ਝੂਠ ਨਾ ਬੋਲਿਓ, ਪਿਛਲੀ ਵਾਰ ਕਦੋਂ ਲੜੇ ਸੀ? ਪਿਛਲੀ ਵਾਰ ਕੱਲ ਹੀ ਲੜੇ ਆ ਹਜੇ। ਪਰ ਇਹਨਾਂ ਦੀ ਖਾਸੀਅਤ ਇਹ ਨਾ ਜੋਗੀ ਜੀ। ਹਾਂਜੀ ਜੀ, ਲੜਾਈ ਵੀ ਸਾਡੀ ਬੜੀ ਨਾਰਮਲ ਚੀਜ਼ ਤੇ ਹੁੰਦੀ ਆ, ਏਦਾਂ ਨਹੀਂ ਹੁੰਦੀ। ਪਰ ਸਾਨੂੰ ਇਹ ਹੁੰਦਾ ਵੀ ਯਾਰ ਅੱਜ ਆਪਾਂ ਕੀ ਪਾਈਏ, ਫਿਰ ਅਸੀਂ ਪੇਜ ਤੇ ਮੈਸੇजेस ਜਿਹੜੇ ਪਿਆਰ ਕਰਦੇ ਨੇਗੇ ਉਹ ਚੈੱਕ, ਫਿਰ ਉਹਨਾਂ ਸਾਨੂੰ
ਸਾਨੂੰ ਇੰਨੇ ਆਈਡੀਆਜ਼ ਆਏ ਹੁੰਦੇ ਨੇ ਵੀ ਅਸੀਂ ਕਹਿੰਦੇ ਵੀ ਯਾਰ ਵਾਕਈ ਏਦਾਂ ਵੀ ਹੁੰਦਾ ਹੋਊਗਾ। ਫਿਰ ਅਸੀਂ ਉਹਨੂੰ ਪ੍ਰੈਕਟੀਕਲੀ ਇੱਕ ਵਾਰ ਆਪਣੇ ਚ ਕਰਕੇ ਦੇਖਦੇ ਆ, ਲੜ ਕੇ ਦੇਖਦੇ ਆ, ਫਿਰ ਜੋ ਉਹਦੇ ਵਿੱਚੋਂ ਨਿਕਲਦਾ ਫਿਰ ਮੈਨੂੰ ਉਸ ਚੀਜ਼ ਦੇ ਉੱਤੇ ਸਕ੍ਰਿਪਟ ਰੈਡੀ ਕਰਦੀ ਆ। ਸਕ੍ਰਿਪਟ ਰੈਡੀ ਕਰਨ ਤੋਂ ਬਾਅਦ ਬਹੁਤ ਅੱਛਾ ਜੀ। ਸਾਡੀ ਲੜਾਈ ਅਕਸਰ ਏਦਾਂ ਹੁੰਦੀ ਆ, ਮੰਮੀ ਨੇ ਸਹੀ ਨਹੀਂ ਕੀਤਾ ਤਾਂ ਮੰਮੀ ਨੂੰ ਕਹਿਣਾ ਵੀ ਮੰਮੀ ਕਰ ਲਓ। ਮੰਮੀ ਨੇ ਕਈ ਵਾਰ ਆ ਕੇ ਕਹਿ ਦੇਣਾ ਵੀ ਮੈਂ ਨਹੀਂ ਕਰਦਾ, ਤੁਸੀਂ ਪਰ ਮੇਰੇ ਤੋਂ ਨਹੀਂ ਹੁੰਦਾ ਹੁਣ ਉਹ ਕੰਮ। ਹਾਂ, ਪਰ ਮੰਮੀ ਵੀ ਨਾ ਬਹੁਤ ਹੀ ਜ਼ਿਆਦਾ ਮਸ਼ਹੂਰ ਨੇ, ਕਿਉਂਕਿ ਰੋਜ਼ ਦੀ ਰੋਜ਼ ਸ਼ੂਟ ਕਰਨਾ, ਅਸੀਂ ਰੋਜ਼ ਰਾਤ ਨੂੰ ਸ਼ੂਟ ਕਰਦੇ ਆ। ਤਕਰੀਬਨ 10 ਵਜੇ ਰਾਤ ਨੂੰ ਸ਼ੁਰੂ ਕਰਦੇ ਆ, ਕਈ ਵਾਰ ਸਾਨੂੰ 12 ਵੀ ਵੱਜ ਜਾਂਦੇ ਆ, ਕਈ ਵਾਰ 2 ਵੀ ਵੱਜ ਜਾਂਦੇ ਆ। ਉਹ ਬੱਚਿਆਂ ਰਾਤ ਦੀ ਸੋਣਾ ਕਿ ਕਿਉਂ ਹੁੰਦਾ ਹੈ, ਕਿਉਂਕਿ ਆਪਣਾ ਜਿਹੜਾ ਕੰਮ ਹੈ ਫੈਕਟਰੀ ਲਾਈਨ ਦਾ ਕੰਮ ਹੈ। ਸਵੇਰੇ 8 ਵਜੇ ਸ਼ਾਮ 8 ਵਜੇ ਤੱਕ ਅਸੀਂ ਫੈਕਟਰੀ 'ਚ ਹੁੰਦੇ ਆ, ਆਪਣਾ ਕੰਮ ਦੇਖਦੇ ਆ। ਉਹ ਤੋਂ ਬਾਅਦ ਅਸੀਂ 9 ਵਜੇ ਤੱਕ ਰੋਟੀ ਖਾ ਕੇ 10 ਵਜੇ ਅਸੀਂ ਵੀਡੀਓ ਸ਼ੁਰੂ ਕਰ ਦਿੰਦੇ ਆ। ਅੱਛਾ, ਫੈਕਟਰੀ ਦੇ ਵਿੱਚ ਕੀ ਤੁਸੀਂ ਤਾਂ ਚੁਟਕਲੇ ਬਣਾਉਣੇ ਆ? ਨਹੀਂ, ਫੈਕਟਰੀ 'ਚ ਅਸੀਂ ਮਸ਼ੀਨਾਂ ਬਣਾਉਂਦੇ ਆ ਜੀ। ਅੱਛਾ, ਮਸ਼ੀਨਾਂ ਬਣਾਉਂਦੇ। ਮੈਂ ਕਿਹਾ ਸਾਨੂੰ ਲੱਗਾ ਚੁਟਕਲਿਆਂ ਦੀ ਫੈਕਟਰੀ ਹੈ। ਚੁਟਕਲਿਆਂ ਦੀ ਫੈਕਟਰੀ ਲਾਈ ਵੀ ਸਵੇਰੇ 8 ਵਜੇ ਤੋਂ ਲੈ ਕੇ 8 ਵਜੇ ਤੱਕ ਚੁਟਕਲੇ ਹੀ ਬਣਾਉਂਦੇ, ਫਿਰ ਰਾਤ ਨੂੰ ਸ਼ੂਟ ਕਰਦੇ ਆ। ਜਿਸ ਟਾਈਮ ਅਸੀਂ ਫੈਕਟਰੀ 'ਚ ਹੁੰਦੇ ਆ ਉਸ ਟਾਈਮ ਮਿੰਦੋ ਲਿਖ ਰਹੀ ਹੁੰਦੀ ਆ। ਵਾਹ, ਕੀ ਬਾਤ। ਕਿਆ ਬਾਤ। ਤਾਂ ਇਹਦਾ ਮਤਲਬ ਕਿ ਤੁਸੀਂ ਫੈਕਟਰੀ ਦੇ ਵਿੱਚ ਹੁੰਦੇ ਆ, ਮਿੰਦੋ ਜੀ ਲਿਖਦੇ ਹੁੰਦੇ ਆ, ਮੰਮੀ ਪੱਕਾ ਰੋਟੀ ਪਕਾਉਣ ਦੀ ਡਿਊਟੀ ਲਾਈ ਆ। ਨਹੀਂ, ਰੋਟੀ ਪਕਾਉਣ ਵਾਸਤੇ ਵੀ ਮੰਮੀ ਨੇ ਰੱਖਿਆ ਹੋਇਆ ਕਿਸੇ ਨੂੰ। ਅੱਛਾ, ਕਿਉਂਕਿ ਫ੍ਰੀ ਰੱਖਿਆ ਹੋਇਆ, ਮੰਮੀ ਉਸ ਟਾਈਮ ਸੌ ਰਹੇ ਹੁੰਦੇ ਆ। ਮੰਮੀ ਨੂੰ ਕਿਹਾ ਹੋਇਆ ਵੀ ਰਾਤ ਨੂੰ ਤੁਹਾਡੀ ਨੀਂਦ ਖਰਾਬ ਨਾ ਹੋਵੇ, ਪ੍ਰੋਬਲਮ ਹੋ ਜਾਂਦੀ ਹੈ, ਸਿਰ ਦੀ ਦੁਖਣ ਚੱਕਣ ਲੱਗ ਜਾਂਦਾ ਜੀ। ਕਿਉਂਕਿ ਪਤਾ ਹੈ ਵੀ ਅਸੀਂ ਸ਼ੂਟ ਰਾਤ ਨੂੰ ਕਰਨਾ। ਬਿਲਕੁਲ ਜੀ। ਸੋ ਇਹ ਜਿਹੜਾ ਉਹਦੇ ਕਰਕੇ ਜੀ ਇਹ ਜਿਹੜਾ ਕੰਟੈਂਟ ਵਗੈਰਾ ਤੁਸੀਂ ਲੈ ਕੇ ਆਉਂਦੇ ਹੋ ਤੇ ਇਹ ਕੰਟੈਂਟ ਦੇ ਵਿੱਚ ਕੌਣ ਹੈਲਪ ਕਰਦਾ ਬੇਸਿਕਲੀ, ਔਰ ਕਿਵੇਂ ਉਹਨੂੰ ਕਾਗਜ਼ ਤੇ ਉਤਾਰਦੇ ਹੋ? ਕਦੀ ਏਦਾਂ ਹੋਇਆ ਕਿ ਸੋਚਿਆ ਕੁਝ ਹੋਰ ਹੁੰਦਾ ਹੈ, ਨਿਕਲਦਾ ਕੁਝ ਹੈ, ਜਾਂ ਔਨ ਦਾ ਸਪੌਟ ਜਿਹੜੀ ਸਕ੍ਰਿਪਟ ਹੈ ਉਹ ਚੇਂਜ ਕਰਨੀ ਪੈਂਦੀ ਹੋਵੇ? ਓਹੋ, ਇਸ ਤੋਂ ਪਹਿਲਾਂ ਕਿ ਜੋਗੀ ਜੀ ਟੋਕਰ ਯਾਨੀ ਇੰਨਾ ਜ਼ਰੂਰ ਹੈ ਕਿ ਹਾਂ ਉਹ ਆਪਣੀ ਪ੍ਰੋਬਲਮ ਸਾਨੂੰ ਜ਼ਰੂਰ ਦੱਸਦੇ ਨੇ। ਫਿਰ ਉਹ ਪ੍ਰੋਬਲਮ ਨੂੰ ਮੈਂ ਸੋਚਦੀ ਹੁੰਦੀ ਆ ਕਿ ਇਹਨੂੰ ਆਪਾਂ 4 ਪਾਸੇ ਨੇ ਇੱਧਰ ਵੀ ਲਿਆ ਸਕਦੇ, ਇੱਧਰ ਵੀ ਲਿਆ ਸਕਦੇ, ਕਿਉਂਕਿ ਕੋਈ ਵੀ ਜਿਹੜੀ ਪ੍ਰੋਬਲਮ ਆ ਉਹਦੇ ਵਿੱਚ ਲੜਾਈ ਜ਼ਰੂਰ ਹੁੰਦੀ ਆ। ਸਾਨੂੰ ਫਿਰ ਉਹਦਾ ਐਂਡ ਜਿਹੜਾ ਹੁੰਦਾ ਅਸੀਂ ਪੋਜ਼ਿਟਿਵ ਹੀ ਕੱਢਣਾ ਆ। ਅਸੀਂ ਆਪਣੇ ਕਿੰਨੇ ਸੋਲੂਸ਼ਨ ਕੋਸ਼ਿਸ਼ ਕਰਦੇ ਆ ਕਿ ਹਸਬੈਂਡ ਮੂਹਰੇ ਆ ਸਕਦਾ ਤਾਂ ਇਹ ਪ੍ਰੋਬਲਮ ਦਾ ਹੱਲ ਹੋ ਸਕਦਾ, ਜੇ ਨਰਸ ਨਾਲ ਕੋਈ ਗੱਲ ਆ ਤਾਂ ਸੱਸ ਮੂਹਰੇ ਆ ਸਕਦੇ ਤਾਂ ਵੀ ਪ੍ਰੋਬਲਮ ਦਾ ਹੱਲ ਹੋ ਸਕਦਾ। ਏਦਾਂ ਆਪਣੇ ਸੋਲੂਸ਼ਨ ਦੇਣ ਦੀ ਕੋਸ਼ਿਸ਼ ਕਰਦੇ ਤਾਂ ਸਾਨੂੰ ਰੱਬ ਦੀ ਮਿਹਰ ਨਾਲ ਬਹੁਤ ਕਾਲਸ ਏਦਾਂ ਦੀਆਂ ਆਈਆਂ ਨੇ ਜਿਨ੍ਹਾਂ ਨੇ ਕਿਹਾ ਕਿ ਤੁਹਾਡੀ ਵੀਡੀਓਜ਼ ਕਰਕੇ ਸਾਡਾ ਘਰ ਬਣ ਗਿਆ। ਕਿਆ ਬਾਤ। ਬਹੁਤ ਅੱਛਾ ਜੀ, ਬਹੁਤ ਵੱਡਾ ਕੰਮ ਕਰ ਰਹੇ ਹੋ ਤੁਸੀਂ, ਬਹੁਤ ਵਧੀਆ। ਨਾਲ ਹੋਇਆ ਸੀਗਾ ਤੇ ਇੱਕ ਅਸੀਂ ਵੀਡੀਓ ਬਣਾਈ ਸੀਗੀ ਨੌਕਰੀ ਵਾਲੀ ਨੌ। ਅੱਛਾ। ਤੇ ਉਹ ਇੱਕ ਨੌ ਨੇ ਆਪਣੀ ਸੱਸ ਨੂੰ ਟੈਗ ਕਰਤੀ ਤੇ ਉਹੀ ਸੱਸ ਇੱਕ ਦਿਨ ਮੈਨੂੰ ਮਾਰਕੀਟ ਦੇ ਵਿੱਚ ਮਿਲੀ ਤੇ ਕਹਿੰਦੇ ਬੱਚੇ ਤੁਸੀਂ ਵੀਡੀਓਜ਼ ਬਹੁਤ ਸੋਹਣੀਆਂ ਬਣਾਉਂਦੇ ਹੋ, ਪਰ ਇੱਕ ਤੁਹਾਡੀ ਵੀਡੀਓ ਸੀਗੀ ਨੌਕਰੀ ਵਾਲੀ ਨੌ, ਉਹ ਮੇਰੀ ਨੌ ਨੇ ਮੈਨੂੰ ਟੈਗ ਕੀਤੀ, ਸੋ ਮੇਰੇ ਕਹੇ ਤੇ ਤੁਸੀਂ ਇੱਕ ਵੀਡੀਓ ਬਣਾਓ ਨੌਕਰੀ ਵਾਲੀ ਸੱਸ। ਅੱਛਾ, ਪਿੱਛੇ ਹੋਇਆ ਮਹਿਸੂਸ ਨਹੀਂ ਕਰਦੇ ਫਿਰ ਉਦੋਂ? ਹਾਂਜੀ, ਤੇ ਉਸ ਤੋਂ ਬਾਅਦ ਫਿਰ ਅਸੀਂ ਵੀਡੀਓ ਬਣਾਈ ਸੀ ਨੌਕਰੀ ਵਾਲੀ ਸੱਸ। ਕਿਆ ਬਾਤ, ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਔਰ ਸਾਡਾ ਦਿਲ ਤਾਂ ਨਹੀਂ ਕਰਦਾ ਕਿ ਅਸੀਂ ਤੁਹਾਡੇ ਨਾਲ ਇਹ ਆਪਣੀਆਂ ਗੱਲਾਂ ਬਾਤਾਂ ਦਾ ਸਿਲਸਿਲਾ ਰੋਕੀਏ, ਪਰ ਕੀ ਕਰੀਏ, ਸਮਾਂ ਬੜਾ ਜ਼ਾਲਮ ਆ, ਉਹ ਨਿਕਲ ਗਿਆ ਮੀਚੀ ਮੁੱਠੀ ਦੇ ਵਿੱਚੋਂ ਵੀ। ਔਰ ਤੁਹਾਡੇ ਨਾਲ ਅਸੀਂ ਫਿਰ ਕਿਸੇ ਦਿਨ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਤੁਹਾਡਾ ਅੱਜ ਦੇ ਇਸ ਪ੍ਰੋਗਰਾਮ ਨਜ਼ਰੀਆ ਦੇ ਵਿੱਚ ਸਮਾਂ ਕੱਢਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਬਿਲਕੁਲ ਜੀ। ਔਰ ਜਾਂਦੇ ਜਾਂਦੇ ਤੁਹਾਨੂੰ ਇੱਕ ਵਾਰੀ ਫੇਰ ਤੋਂ ਕਾਲਾ ਮੂਵੀ ਦੇ 1 ਮਿਲੀਅਨ ਅਬਵ ਵਿਊਜ਼ ਹੋਣ ਦੇ ਲਈ ਬਹੁਤ ਬਹੁਤ ਮੁਬਾਰਕਾਂ ਪੂਰੀ ਦੇਵਗਨ ਫੈਮਿਲੀ ਨੂੰ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਸ਼ੁਕਰੀਆ ਜੀ, ਮਿਹਰਬਾਨੀ। ਮਿਹਰਬਾਨੀ।